viewers, welcome back again. So viewers, ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਇੱਕ ਪੱਤਰ ਤੇ ਦੋ ਜਿਹੜੀਆਂ ਨਜ਼ਮਾਂ ਉਹ ਸਾਂਝੀਆਂ ਕਰਨ ਜਾ ਰਹੇ ਹਾਂ ਔਰ ਜਿਹੜਾ ਲੈਟਰ ਸਾਨੂੰ ਮਿਲਿਆ ਜਰਮਨੀ ਤੋਂ ਸਾਡੇ ਜਿਹੜੇ ਵਿਊਅਰ ਨੇ ਡਾਕਟਰ ਅਬਦੁਲ ਸਮਦ ਦਾ ਔਰ ਜਿਹੜੇ ਸ਼ੇਰਬਾਜ਼ ਸਿੰਘ ਢਿੱਲੋਂ ਜੀ ਉਹਨਾਂ ਦੀ ਇੰਗਲਿਸ਼ ਦੀ ਨਜ਼ਮ ਐਂਡ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਪੰਜਾਬੀ ਦੀ ਜਿਹੜੀ ਨਜ਼ਮ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਤੇ ਆਉਂਦੇ ਨੇ, ਸਾਨੂੰ ਹੌਸਲਾ ਵੀ ਦਿੰਦੇ ਨੇ। ਸ਼ਰਾਰਤ ਵਾਲੇ ਵੀ ਆ ਜਾਂਦੇ ਨੇ, ਬਿਲਕੁਲ, ਲੇਕਿਨ ਸ਼ਰਾਰਤ ਵਾਲਿਆਂ ਨੂੰ ਵੀ ਸਾਡੇ ਜਵਾਬ ਦੇ ਨੇ ਸਾਡੇ ਵੀਰ ਉਹਨਾਂ ਦੇ ਨਾਲ ਨਜਿੱਠ ਲੈਂਦੇ ਨੇ। ਬਿਲਕੁਲ, ਔਰ ਇਸੇ ਤਰ੍ਹਾਂ ਸਾਨੂੰ ਜਿਹੜੇ ਪ੍ਰੋਪਰ ਈਮੇਲ ਡਰਾਫਟ ਕਰਕੇ ਲਿਖਦੇ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਜਿਹੜਾ ਉਹ ਰੈਕਗਨਾਈਜ਼ ਵੀ ਕਰਦੇ ਹਾਂ। ਹਾਲਾਂ ਅਸੀਂ ਡੇਲੀ ਕਮੈਂਟਸ ਨੂੰ ਵੀ ਕਰਦੇ ਹਾਂ। ਔਰ ਸਾਨੂੰ ਇੱਕ ਬੜੀ ਪਿਆਰੀ ਲਿਖਤ ਡਾਕਟਰ ਅਬਦੁਲ ਸਮਦ ਜਿਹੜੇ ਜਰਮਨੀ ਬੇਸਡ ਨੇ ਉਹਨਾਂ ਦੀ ਮਿਲੀ ਹੈ। ਉਹਨਾਂ ਨੇ ਕਿਹਾ ਕਿ ਵੀ I hope this message finds you in the best of health and spirits. My name is Dr. Abdul Samad, a physicist and research scientist currently based in Germany, originally from Pakistan. उन्होंने कहा भी physicist ने भी ने research scientist भी ने German base है उन्होंने। I spent my formative years in Sheikhupura and Faisalabad, and I come from a family that migrated from what is now Indian Punjab during the partition in 1947. ਜ਼ਾਹਰ ਹੈ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ ਹੀ ਵੀ ਇਹਨਾਂ ਦਾ ਪਰਿਵਾਰ, ਇਹਨਾਂ ਦੇ ਬਜ਼ੁਰਗ ਜਿਹੜੇ ਨੇ ਉਹ ਦੂਸਰੇ ਪਾਸੇ ਗਏ ਲਹਿੰਦੇ ਪੰਜਾਬ ਵੱਲ। I have been watching your program for nearly 4 years now. Although I never had the courage to write to you before, the recent episode between India and Pakistan moved me deeply. I found myself impatiently awaiting your perspective and truly missed the program during your absence. ਕਹਿੰਦੇ ਨੇ ਵੀ 4 ਸਾਲ ਤੋਂ ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਪਰ ਮੈਨੂੰ ਪਹਿਲਾਂ ਹੌਸਲਾ ਨਹੀਂ ਸੀ ਹੋਇਆ ਕਦੇ ਲਿਖਣ ਦਾ। ਔਰ ਇਹ ਜਦੋਂ ਹੁਣ ਇੰਡੀਆ ਪਾਕਿਸਤਾਨ ਦਾ ਤਾਜ਼ਾ ਟਕਰਾਅ ਹੋਇਆ ਔਰ ਮੈਂ ਬਹੁਤ ਗੰਭੀਰਤਾ ਨਾਲ ਇਹਨੂੰ ਮਹਿਸੂਸ ਕੀਤਾ ਔਰ ਮੈਂ ਬੜਾ ਜਿਹੜਾ ਉਹ ਬੇਸਬਰਾ ਸੀ, ਮੈਂ ਜਾਣਨਾ ਚਾਹੁੰਦਾ ਸੀ ਵੀ ਤੁਹਾਡਾ ਇਸ ਦੇ ਉੱਤੇ ਕੀ ਪਰਸਪੈਕਟਿਵ ਹੋਏਗਾ। ਔਰ ਤੁਹਾਡੇ ਪ੍ਰੋਗਰਾਮਾਂ ਨੂੰ ਮਿਸ ਕੀਤਾ ਕਿਉਂਕਿ ਤੁਸੀਂ ਹਾਜ਼ਰ ਨਹੀਂ ਸੀ। ਇਟ ਇਜ਼ ਹਾਰਟਨਿੰਗ ਟੂ ਸੀ ਯੂ ਬੈਕ ਐਂਡ ਆਈ ਐਮ ਗ੍ਰੇਟਫੁਲ ਟੂ ਸੀ ਯੂ ਇਨ ਗੁੱਡ ਹੈਲਥ ਐਂਡ ਸਪਿਰਿਟ। ਮੇ ਅੱਲਾ ਬਲੈਸ ਯੂ ਵਿਦ ਕੰਟੀਨਿਊਡ ਪੀਸ, ਮਰਸੀ ਐਂਡ ਵੈਲਬੀਂਗ। ਕਿ ਤੁਹਾਨੂੰ ਤੰਦਰੁਸਤ ਦੇਖ ਕੇ ਔਰ ਤੁਸੀਂ ਵਾਪਸ ਆਏ ਹੋ ਬਹੁਤ ਰੱਬ ਦਾ ਸ਼ੁਕਰ ਹੈ ਔਰ ਇਹ ਪਿਆਰ ਦਾ ਇਜ਼ਹਾਰ ਹੈ। ਸੋ ਮੈਨੂੰ ਇਹ ਨਹੀਂ ਹੈ ਕਿ ਆਪਣੀ ਸਿਫਤ ਸੁਣਨ ਜਾਂ ਕਰਨ ਨੂੰ ਜੀ ਕਰਦਾ, ਪਰ ਮੈਨੂੰ ਇਹ ਹੁੰਦਾ ਵੀ ਜਿਸ ਪਿਆਰ ਭਿੱਜੇ ਦਿਲ ਦੇ ਨਾਲ ਇਹ ਇੱਕ ਇੱਕ ਲਫ਼ਜ਼ ਲਿਖਿਆ ਜਾਂਦਾ ਹੈ, ਇਹਨਾਂ ਨੂੰ ਰੈਕਗਨਾਈਜ਼ ਕਰਨਾ ਇਹ ਸਾਡੀ ਜਿਹੜੀ ਹੈ ਉਹ ਸ਼ੁਕਰਗੁਜ਼ਾਰੀ ਵੀ ਹੈ ਇਹਨਾਂ ਪ੍ਰਤੀ, ਸਾਰਿਆਂ ਪ੍ਰਤੀ, ਸਾਡੇ ਵੀਰਾਂ ਪ੍ਰਤੀ। ਔਰ ਇਹ ਸਾਨੂੰ ਇਸ ਗੱਲ ਲਈ ਹੌਸਲਾ ਵੀ ਦਿੰਦਾ ਹੈ ਕਿ ਜੋ ਕੁਛ ਅਸੀਂ ਅੱਜ ਤੋਂ 12-13 ਸਾਲ ਪਹਿਲਾਂ ਜਿਸ ਡ੍ਰੀਮ ਨੂੰ ਲੈ ਕੇ ਗਲੋਬਲ ਵੌਇਸ ਆਫ ਪੰਜਾਬ ਦੇ ਥੱਲੇ ਸਾਡੀਆਂ ਸਾਂਝਾਂ ਦੀ ਕਹਾਣੀ ਔਰ ਉਹ ਸਾਰੇ ਦੀ ਸ਼ੁਰੂਆਤ ਕੀਤੀ ਹੈ, ਜਦੋਂ ਬਹੁਤ ਸਾਰੇ ਸਾਡੇ ਵੀਰ ਭੈਣਾਂ ਖਾਸ ਤੌਰ 'ਤੇ ਲਹਿੰਦੇ ਪੰਜਾਬ ਤੋਂ, ਪਾਕਿਸਤਾਨ ਤੋਂ ਸਾਨੂੰ ਲਿਖਦੇ ਨੇ, ਤੇ ਮੈਨੂੰ ਇਹ ਲੱਗਦਾ ਵੀ ਅਸੀਂ ਆਪਣੇ ਮਕਸਦ 'ਚ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਗੁੱਡਵਿਲ ਬਹੁਤ ਜ਼ਿਆਦਾ ਐਗਜ਼ਿਸਟ ਕਰਦੀ ਹੈ ਪਰ ਅਜੇ ਇਹ ਬੜੀ ਨਾਜ਼ੁਕ ਜ਼ਮੀਨ ਦੇ ਉੱਤੇ ਖੜੀ ਹੈ। ਦੁਸ਼ਮਣ ਜਿਸ ਕਿਸਮ ਦਾ ਸਾਰੇ ਟਕਰਾਅ ਦੇ ਦੌਰਾਨ ਕਿੰਨੀਆਂ ਕਹਾਣੀਆਂ ਪਲਾਂਟ ਕੀਤੀਆਂ ਕਿ ਜੀ ਦਰਬਾਰ ਸਾਹਿਬ 'ਤੇ ਹਮਲਾ ਕਰ ਦੇਣਾ ਸੀ ਉਹਨਾਂ ਨੇ, ਮਿਜ਼ਾਈਲਾਂ ਜਿਹੜੀਆਂ ਮਾਰਨੀਆਂ ਸੀ, ਇਹ ਉਹ। ਸੋ ਸਾਡਾ ਅਜੇ ਵੀ ਇੱਕ ਤਬਕਾ ਦੋਨੋਂ ਪਾਸੇ ਹੀ ਐਸਾ ਜਿਹੜਾ ਵਲਨਰੇਬਲ ਹੈ ਇਸ ਕਿਸਮ ਦੇ ਪ੍ਰੋਪੇਗੈਂਡੇ ਨੂੰ। ਸੋ ਡਾਕਟਰ ਸਾਹਿਬ ਦਾ ਬਹੁਤ ਸ਼ੁਕਰੀਆ। ਔਰ ਜਿਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਆਪਣੇ ਟੈਲੈਂਟ ਨੂੰ ਵੀ ਰੈਕਗਨਾਈਜ਼ ਕਰਦੇ ਹਾਂ ਔਰ ਸਾਡੀ ਗੈਰ ਹਾਜ਼ਰੀ 'ਚ 4-5 ਨਜ਼ਮਾਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੀਆਂ ਔਰ ਭਾਊ ਜੀ ਦੀਆਂ ਵੀ। ਔਰ ਅੱਜ ਅਸੀਂ ਇੱਕ ਇੱਕ ਕਰਕੇ ਆਲਰੇਡੀ ਅਸੀਂ ਇੱਕ ਨਜ਼ਮ ਸ਼ੇਅਰ ਕੀਤੀ ਸੀ ਪਿਛਲੇ ਫਰਾਈਡੇ। ਅੱਜ ਅਸੀਂ ਉਹਨਾਂ ਦੀ ਨਜ਼ਮ ਹੈ ਰਾਈਜ਼ ਓ ਸਨਸ ਆਫ ਮਾਈ ਮਦਰਲੈਂਡ, ਕਿ ਮੇਰੀ ਮਾਤ ਭੂਮੀ ਦੇ ਪੁੱਤਰੋ ਉੱਠੋ। ਜਦੋਂ ਪੁੱਤਰੋ ਹੈ, ਪੁੱਤਰੋ ਕਾਮਨ ਸ਼ਬਦ ਪੁੱਤਰੀਆਂ ਲਈ ਵੀ ਹੈ। ਗੈਟ ਅਪ ਸਨਸ ਆਫ ਮਾਈ ਮਦਰਲੈਂਡ, ਦਿਸ ਇਜ਼ ਦਾ ਟਾਈਮ ਟੂ ਰਾਈਜ਼, the enemy is all around, you must fight, you must try। ਕਿ ਉੱਠੋ ਧਰਤੀ ਤੇ ਜਾਇਓ, ਇਹ ਵਕਤ ਹੈ ਖਲੋਣ ਦਾ, 4 ਚਫੇਰੇ ਦੁਸ਼ਮਣ ਨੇ ਘੇਰਾ ਪਾਇਆ ਹੋਇਆ, ਇਹ ਵੇਲਾ ਹੈ ਉਹਨਾਂ ਨੂੰ ਟੱਕਰ ਦੇਣ ਦਾ, ਇਸ ਪਾਸੇ ਤੁਰਨ ਦਾ। no one will place the crown on you, it has fallen to the ground, pick it up with pride and strength,
let your courage resound। ਕਿ ਕਿਸੇ ਨੇ ਵੀ ਤੁਹਾਡੇ ਸਿਰ ਤੇ ਤਾਜ ਨਹੀਂ ਰੱਖਣਾ, ਇਹ ਡਿੱਗਿਆ ਹੋਇਆ ਧਰਤੀ ਦੇ ਉੱਤੇ, ਤੁਹਾਨੂੰ ਆਪਣੇ ਮਾਣ ਔਰ ਆਪਣੀ ਤਾਕਤ ਦੇ ਨਾਲ ਉਹਨੂੰ ਚੁੱਕਣਾ ਪਏਗਾ। ਆਓ ਹੌਸਲਾ ਕਰੋ ਔਰ ਇਸ ਰਸਤੇ ਤੇ ਤੁਰੋ। The wind is calm, the sky is clear, the world waits for your name, claps and cheers are ready for you, but first you must play the game। ਇਸ ਵੇਲੇ ਜਿਹੜੀ ਹੈ ਉਹ ਪੌਣ ਸ਼ਾਂਤ ਹੈ, ਅਸਮਾਨ ਵੀ ਜਿਹੜਾ ਸਾਫ਼ ਨਜ਼ਰ ਆ ਰਿਹਾ ਹੈ, ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ ਕਿ ਤੁਸੀਂ ਮੱਲਾਂ ਮਾਰੀਆਂ ਹੋਈਆਂ ਨੇ, ਚਾਰ ਚੁਫੇਰੇ ਤੁਹਾਨੂੰ ਤਾੜੀਆਂ ਔਰ ਜੈਕਾਰਿਆਂ ਦੇ ਨਾਲ ਜਿਹੜਾ ਹੈ ਉਹ ਤੁਹਾਡਾ ਸਵਾਗਤ ਹੋਏਗਾ। ਪਰ ਪਹਿਲਾਂ ਤੁਹਾਨੂੰ ਇਹ ਗੇਮ ਜਿਹੜੀ ਹੈ ਆਜ਼ਾਦੀ ਦੀ ਇਹ ਜਿੱਤਣੀ ਹੋਏਗੀ, ਇਸ ਪਾਸੇ ਖਲੋਣਾ ਹੋਏਗਾ। ਬਿਲਕੁਲ। The Guru made this moment, he shaped it with his light, he gave you this battle so you can stand and fight। ਇਹ ਮੌਕਾ ਹੈ ਗੁਰੂ ਨੇ ਤੁਹਾਨੂੰ ਦਿੱਤਾ ਹੈ। ਇਸ ਵੇਲੇ ਉਸ ਗੁਰੂ ਦੇ ਉਪਦੇਸ਼ਾਂ ਦੀ ਰੌਸ਼ਨੀ ਦੇ ਵਿੱਚ ਇਸ ਜੰਗ ਨੂੰ ਲੜਨਾ, ਖੜੇ ਹੋਵੋ ਔਰ ਜੂਝੋ। You are not born for silence, you are not shaped for rest, you carry fire in your blood, so rise now my dear and bravery in your chest। You are not born for silence, you are not shaped for rest, you carry fire in your blood and bravery in your chest। ਕਿ ਤੁਹਾਨੂੰ ਚੁੱਪ ਰਹਿਣ ਲਈ ਨਹੀਂ ਗੁਰੂ ਨੇ ਬਣਾਇਆ, ਤੁਸੀਂ ਆਰਾਮ ਕਰਨ ਲਈ ਵੀ ਨਹੀਂ ਬਣੇ ਹੋਏ। ਤੁਹਾਡੇ ਖੂਨ ਦੇ ਅੰਦਰ ਜਿਹੜੀ ਹੈ ਉਹ ਅੱਗ ਹੈ, ਤੁਹਾਡੀ ਜਿਹਨੂੰ ਫਾਇਰ ਇਨ ਦਾ ਬੈਲੀ ਕਹਿੰਦੇ ਨੇ, ਔਰ ਇਹ ਤੁਹਾਡੀ ਸੀਨਿਆਂ ਦੇ ਵਿੱਚ ਬਹਾਦਰੀ ਹੈ। ਸੋ ਰਾਈਜ਼ ਨਾਓ ਮਾਈ ਡੀਅਰ ਬ੍ਰਦਰਸ, ਟੇਕ ਯੂਰ ਪਲੇਸ ਇਨ ਦਾ ਲਾਈਨ, ਦਿਸ ਲੈਂਡ ਇਜ਼ ਕਾਲਿੰਗ ਯੂਰ ਸੋਲ, ਇਟਸ ਯੂਰ ਟਰਨ ਟੂ ਸ਼ਾਈਨ। ਸੋ ਮੇਰੇ ਭਰਾਓ ਉੱਠੋ, ਮੇਰੇ ਆਪਣਾ ਥਾਂ ਲਓ ਜਿਹੜੀ ਤੁਹਾਡੀ ਬਣਦੀ ਹੈ। ਇਹ ਧਰਤੀ ਤੁਹਾਨੂੰ ਆਵਾਜ਼ਾਂ ਦੇ ਰਹੀ ਹੈ, ਇਸ ਧਰਤੀ ਦੀ ਮਿੱਟੀ। ਇਹ ਹੁਣ ਤੁਹਾਡਾ ਮੌਕਾ ਹੈ, ਤੁਸੀਂ ਚਮਕ ਕੇ ਦਿਖਾਣਾ ਹੈ। ਲੈਟ ਦਾ ਵਰਲਡ ਸੀ ਯੋਰ ਗਲੋਰੀ, ਲੈਟ ਯੋਰ ਰੋਰ ਫਿਲ ਦਾ ਏਅਰ, ਦਿਸ ਇਜ਼ ਦਾ ਮੋਮੈਂਟ ਆਫ ਵਾਰੀਅਰਸ, ਦਿਸ ਇਜ਼ ਯੋਰ ਆਨਸਰ ਟੂ ਪ੍ਰੇਅਰ। ਹੁਣ ਦੁਨੀਆ ਤੁਹਾਡਾ ਜਲਵਾ ਦੇਖਣਾ ਚਾਹੁੰਦਾ ਹੈ, ਤੁਹਾਡੀ ਭਬਕ ਦੇ ਨਾਲ ਚਾਰ ਚੁਫੇਰੇ ਜਿਹੜੀਆਂ ਉਹ ਗੂੰਜਾਂ ਪੈਣ। ਇਹ ਹੁਣ ਯੋਧਿਆਂ ਦੇ ਪਲ ਨੇ, ਔਰ ਇਹ ਜਿਹੜਾ ਤੁਹਾਡੀਆਂ ਜੋ ਅਰਦਾਸਾਂ ਤੁਸੀਂ ਕਰਦੇ ਹੋ ਉਸ ਦੀ ਪਰਖ ਦਾ ਇਸ ਵੇਲੇ ਵੇਲਾ ਹੈ ਜੰਗ ਦੇ ਵਿੱਚ ਜੂਝਣਾ। ਸੋ ਇਹ ਉਹਨਾਂ ਦੀ ਸ਼ਹਿਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਹੈ। ਔਰ ਇਹ ਕਿਉਂਕਿ ਜਦੋਂ ਫੌਜਾਂ ਆਮੋ ਸਾਹਮਣੇ ਹੋਣ ਦਾ ਸੀ, ਭਾਵੇਂ ਗਰਾਊਂਡ ਟਰੂਪਸ ਨਹੀਂ ਮੂਵ ਹੋਏ, ਡਰੋਨ ਔਰ ਮਿਸਲ ਵਾਰ ਸੀ, ਸਾਡੇ ਭਾਊ ਜੀ ਨੇ ਇਹ ਨਜ਼ਮ ਜਿਹੜਾ ਸਿੱਖ ਫੌਜੀਆਂ ਨੂੰ ਐਡਰੈਸ ਕਰਦਿਆਂ ਲਿਖੀ। ਸਿੱਖ ਫੌਜੀਓ ਜ਼ਰਾ ਧਿਆਨ ਕਰ ਲਓ, ਜਨਮ ਸਥਾਨ ਸਿੱਖੀ ਦਾ ਵੇਖ ਲੈਣਾ, ਪਹਿਲਾਂ ਲੜਨ ਤੋਂ ਜ਼ਰਾ ਵਿਚਾਰ ਕਰਨੀ, ਢੱਠੇ ਅਕਾਲ ਤਖਤ ਤੇ ਤਿਰੰਗਾ ਵੇਖ ਲੈਣਾ। ਫੌਜੀਆਂ ਨੂੰ ਹੈ ਕਿ ਭਾਈ ਤੁਸੀਂ ਜਿਹਨਾਂ ਵੱਲੋਂ ਹੁਣ ਲੜਨ ਜਾ ਰਹੇ ਹੋ, ਪਹਿਲਾਂ ਇਹ ਦੇਖ ਲੈਣਾ ਵੀ ਦੂਜੇ ਪਾਸੇ ਜਿੱਧਰ ਤੁਹਾਨੂੰ ਇਹਨਾਂ ਨੇ ਧੱਕਣਾ ਜਨਮ ਸਥਾਨ ਹੈ ਗੁਰੂ ਨਾਨਕ ਪਾਤਸ਼ਾਹ ਦਾ। ਸਿੱਖ ਫੌਜੀਓ ਜ਼ਰਾ ਧਿਆਨ ਕਰ ਲਓ, ਜਨਮ ਸਥਾਨ ਸਿੱਖੀ ਦਾ ਵੇਖ ਲੈਣਾ, ਪਹਿਲਾਂ ਲੜਨ ਤੋਂ ਜ਼ਰਾ ਵਿਚਾਰ ਕਰਨੀ, ਢੱਠੇ ਅਕਾਲ ਤਖਤ ਤੇ ਤਿਰੰਗਾ ਵੇਖ ਲੈਣਾ, ਪਾਕ ਵੱਲ ਨਹੀਂ ਗਹਿਰੀ ਅੱਖ ਕਰਨੀ, ਬਾਬੇ ਨਾਨਕ ਵੱਲ ਜ਼ਰਾ ਦੇਖ ਲੈਣਾ, ਦਰਬਾਰ ਸਾਹਿਬ ਵਿੱਚ ਮਾਰੇ ਨਿਰਦੋਸ਼ਿਆਂ ਨੂੰ ਅੱਖਾਂ ਭਰ ਕੇ ਜ਼ਰਾ ਦੇਖ ਲੈਣਾ, ਛੋਟੇ ਬੱਚਿਆਂ ਨੂੰ ਮਾਰਿਆ ਨਾਲ ਕੰਧਾਂ, ਪਾਣੀ ਪੀਣ ਲਈ ਤਰਸਦੇ ਵੇਖ ਲੈਣਾ, ਸਾਡੇ ਪੰਜਾਂ ਦਰਿਆਵਾਂ ਦਾ ਖੋਹ ਪਾਣੀ ਬੰਜਰ ਹੁੰਦਾ ਪੰਜਾਬ ਨੂੰ ਵੇਖ ਲੈਣਾ। ਇਹ ਤਾੜਨਾ ਟੋਟੇ ਕੀਤੇ ਦੇਸ਼ ਪੰਜਾਬ ਦੇ ਨੂੰ ਅੱਖਾਂ ਖੋਲ ਕੇ ਜ਼ਰਾ ਵੇਖ ਲੈਣਾ, ਦਿੱਲੀ ਰੇਪ ਹੁੰਦੇ ਸਿੱਖ ਬੀਬੀਆਂ ਦੇ ਦਿਲ ਘੁੱਟ ਕੇ ਜ਼ਰਾ ਵੇਖ ਲੈਣਾ, ਗਲ ਟਾਇਰ ਪਾ ਕੇ ਫਿਰ ਅੱਗ ਲਾਉਂਦੇ ਸਿਖੜਾ ਕਹਿੰਦੇ ਨੱਚਦਾ ਵੇਖ ਲੈਣਾ, ਸਟੋਵਾਂ ਉੱਤੇ ਭੁੰਨਤਾ ਬੱਚਿਆਂ ਨੂੰ ਦਿੱਲੀ ਵਿਧਵਾ ਕਾਲੋਨੀ ਜ਼ਰਾ ਵੇਖ ਲੈਣਾ, ਲਹਿੰਦਾ ਚੜ੍ਹਦਾ ਪੰਜਾਬ ਭਰਾ ਜੁੜਵੇਂ ਭਾਊ ਜੱਫੀਆਂ ਪਾ ਜ਼ਰਾ ਵੇਖ ਲੈਣਾ। ਬਿਲਕੁਲ ਸਹੀ ਬੋਲਿਆ ਸਾਡੇ ਭਾਊ ਜੀ ਦੀ ਨਜ਼ਮ ਹੈ। ਹਾਂਜੀ, ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਧਰਮ ਸਿੰਘ ਜੀ, ਸੋਨਮਲ ਜੀ, ਸੁਖਜੀਵਨ ਬੱਚੂ ਜੀ, ਮੁਹੰਮਦ ਯਾਕੂਬ ਜੀ, ਰਾਜ ਕਰੇਗਾ ਖਾਲਸਾ ਔਰ ਖਾਲਸਾ ਲਵ
ਖਾਲਿਸਤਾਨ। ਔਰ ਇਸੇ ਤਰ੍ਹਾਂ ਗੁਰਨਾਮ ਸਿੰਘ ਜੀ ਵੀ ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਕਸ਼ਮੀਰ ਪੁਆਇੰਟ ਜੀ ਔਰ ਨਰਿੰਦਰ ਸਿੰਘ ਜੀ ਵੀ ਵੈਲ ਗੈਟ ਕਹਿੰਦੇ ਨੇ ਖਾਲਿਸਤਾਨ ਟੂਡੇ ਔਰ ਟੁਮਾਰੋ। ਔਰ ਕਸ਼ਮੀਰ ਪੁਆਇੰਟ ਫਿਰ ਕਹਿੰਦੇ ਸਰਦਾਰ ਜੀ ਗੋਡ ਬਲੈਸ ਯੂ ਐਂਡ ਥੈਂਕਸ ਫॉर ਰਿਪਲਾਈਂਗ ਮਾਈ ਮੈਸੇਜ ਯੈਸਟਰਡੇ hope you start soon history for Sikh nation. I will wait and also thanks for highlighting Kashmir topic. ਥੈਂਕ ਯੂ। ਔਰ ਬਸਰਾ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਐਮ ਕੌਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਸ਼ਾਬਲੇ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਕਹਿੰਦੇ ਡਾਕਟਰ ਸਾਹਿਬ ਯੂ ਹੈਵ ਗ੍ਰੇਟ ਨੌਲੇਜ ਏ ਜੀਨੀਅਸ ਪਰਸਨ ਔਸਮ ਐਕਸਪਲੇਨੇਸ਼ਨ। ਔਰ ਬਲਹਾਲ ਅਹਿਮਦ ਜੀ ਵੀ ਹਾਲੋ ਕਹਿੰਦੇ ਨੇ ਸਾਨੂੰ। ਭਾਈਜਾਨ ਅਸੀਂ ਤਾਂ ਇੱਕ ਤਾਲਿਬੇ ਇਲਮ ਹੈ, ਕੋਸ਼ਿਸ਼ ਕਰਦੇ ਹਾਂ ਕੁਛ ਨਾ ਕੁਛ ਸਿੱਖਣ ਦੀ ਹਮੇਸ਼ਾ। ਤੁਹਾਡੇ ਸਭ ਤੋਂ ਵੀ ਅਸੀਂ ਬਹੁਤ ਕੁਝ ਸਿੱਖਦੇ ਹਾਂ। ਔਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ ਵੀ ਇਹ ਜੀ ਵੀ ਕਹਿੰਦੇ ਵਾਸੀ ਤੇ ਭਾਰਤ ਦੇ 300 ਮਿਲੀਅਨ ਮੁਸਲਿਮ ਬਾਏ ਕਹਿੰਦੇ ਨੇ ਕਿ ਬਣਾਏ ਗਏ। ਔਰ ਡੂ ਯੂ ਕੈਨ ਨਾਟ ਐਕਸਪੈਕਟ ਟੂ ਮਚ ਫਰੋਮ them। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਸੋ ਡੂ ਨਾਟ। ਔਰ ਫਿਰ ਵਾਸੀ ਤੇ ਮੋਦੀ ਦਾ ਪਿਓ ਨਿਕਲਿਆ ਕਹਿੰਦੇ ਇਤਨਾ ਕਹਿੰਦੇ ਵੈਨਿਊ ਕਹਿੰਦੇ ਹਨ ਹਾਂਜੀ ਪੋਇਜ਼ਨ ਦੇ ਕਹਿੰਦੇ ਪਾਕਿਸਤਾਨ ਦੇ ਖਿਲਾਫ ਉਗਲਿਆ ਪੋਇਜ਼ਨ ਤੇ ਵੈਨਿਊ। ਔਰ ਫਿਰ ਰੇਸ਼ਮ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਮਿਲਟਰੀ ਆਫ ਇੰਡੀਆ ਐਂਡ ਸਿੱਖ ਵਰਲਡ ਸਿੱਖ ਕੀ ਹੈ ਮਟੀਰੀਅਲ ਜਵਾਨ express right time and strategy in the favor ਸਿੱਖ ਪੰਥਾਂ ਜੀ। ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਔਰ ਫਰਹਾਨ ਖਾਨ ਜੀ ਵੀ। ਔਰ ਫਿਰ ਇਸ ਤਰ੍ਹਾਂ ਇਹ ਸਾਰੇ ਇੱਕ ਦੂਸਰੇ ਨੂੰ ਜਵਾਬ ਦੇ ਰਹੇ ਨੇ ਨਰੇਸ਼ ਜੀ ਨੂੰ। ਨਰੇਸ਼ ਨਾਇਕ ਆਪਣੀਆਂ ਜਬਰੀਆਂ ਮਾਰਨ ਲੱਗਾ ਹੋਇਆ। ਹਾਂਜੀ ਤੋਂ ਫਿਰ ਜਵਾਬ ਦੇ ਰਹੇ ਇੱਕ ਦੂਸਰੇ ਨੂੰ। ਨਾਇਕ ਨਹੀਂ ਹੈ ਖਲਨਾਇਕ ਹੈ ਔਰ ਇਹਨੇ ਵੀ ਆਪਣੀ ਬ੍ਰੈਡ ਬਟਰ ਜਿਹੜੀ ਆ ਉਹ ਕਿਤੋਂ ਤਾਂ ਕੱਢਣੀ ਹੈ। ਬਿਲਕੁਲ। ਫਿਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਕਹਿੰਦੇ ਪਾਕਿਸਤਾਨ ਸ਼ੁੱਡ ਲਰਨ ਲੈਸਨ ਫਰੋਮ ਇੰਡੀਆ that there's all parties always together against Pakistan and minorities. ਕਹਿੰਦੇ ਨੇ ਕਿ nowadays Tarlochan speaks about 1984 in media. Is there any truth in his words? ਔਰ ਫਿਰ ਇਸੇ ਤਰ੍ਹਾਂ ਹਾਂਜੀ ਮੈਨੂੰ ਵਿੱਚ ਚੁਣਨੇ ਪੈਣੇ ਮੈਸੇਜ। ਓਕੇ ਡੀ ਸਿੰਘ ਜੀ ਕਹਿੰਦੇ we are present by the grace of Lord। और फिर इसी तरह पाल सिंह जी भी और फिर इसी तरह शेर चीमा जी कहते many thanks for covering this topic and giving the clarity to the whole community. Dr. Sahab and the host are doing a superb job by covering in Punjabi। और फिर कहते couldn't thank you people enough for doing whatever you doing to the community informed। ਫਿਰ ਕਹਿੰਦੇ ਨੇ ਐਨ ਸੇਖੋ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ। ਗੁਰਵਿੰਦਰ ਕੌਰ ਜੀ ਜ਼ਿੰਦਾਬਾਦ ਜ਼ਿੰਦਾਬਾਦ। ਹਾਂਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਬਿਗੀ ਬਿਗੀ ਵੀ ਸਾਡੇ ਜਿਹੜੇ ਸਾਨੂੰ ਫਤਿਹ ਬੁਲਾਉਂਦੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਸ਼ੇਰ ਚੀਮਾ ਕਹਿੰਦੇ ਪਾਕ ਆਰਮੀ ਖਾਲਿਸਤਾਨ ਜ਼ਿੰਦਾਬਾਦ all our efforts are to help the cause for free Kashmir and Khalistan। और फिर इस तरह इजी कहते हैं कि I was just thinking the same thing only 60% Sikhs left in Punjab and denying। ਤਾਂ ਉਸ ਤੋਂ ਵੀ ਘਟਾ ਰਹੇ ਨੇ ਜਿਸ ਤੇਜ਼ੀ ਨਾਲ ਇਹਨਾਂ ਨੂੰ ਇਲੀਗਲ ਕਾਲਨੀਜ਼ ਨੂੰ ਲੀਗਲ ਕਰ ਰਹੇ ਨੇ ਔਰ ਵਸਾ ਰਹੇ ਨੇ ਇਹਨਾਂ ਨੂੰ ਬਈਆਂ ਨੂੰ ਪੰਜਾਬ 'ਚ। ਔਰ ਕਹਿੰਦੇ ਦਾ ਪ੍ਰੋਬਲਮ ਇਜ਼ ਪੰਜਾਬੀ ਸਾਡੀ ਕੌਮ ਹੈ ਔਰ ਵੈਰੀ ਟਰਸਟਿੰਗ ਐਂਡ ਵੈਲਕਮਿੰਗ। ਔਰ ਫਿਰ ਇਸੇ ਤਰ੍ਹਾਂ ਸ਼ਾਹਜਾਦ ਹੁਸੈਨ ਕਹਿੰਦੇ ਸਰਦਾਰ ਜੀ ਮੈਨੂੰ ਅੱਛਾ ਗੱਲ ਲੱਗਦੀ ਹੈ ਕਿ ਵਿੱਚ ਇੰਡੀਅਨ ਪੰਜਾਬ ਵਿੱਚ ਰੈਫਰੈਂਡਮ ਕਿਵੇਂ ਕਹਿੰਦੇ ਹੋਊਗਾ। ਔਰ ਫਿਰ ਕਹਿੰਦੇ ਨਹੀਂ UN ਸਪਾਂਸਰਡ ਹੋਏਗਾ ਜਿਵੇਂ ਈਸਟ ਤੈਮੂਰ 'ਚ ਹੋਇਆ ਸਾਊਥ ਸੁਡਾਨ 'ਚ ਹੋਇਆ। ਕਹਿੰਦੇ ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦੀ ਵੀ ਆਜ਼ਾਦ ਕਹਿੰਦੇ ਰਿਆਸਤ ਹੋਵੇ। ਜੀ। ਔਰ ਸਤਨਾਮ ਸਿੰਘ ਜੀ ਰਾਮ ਸਿੰਘ ਜੀ ਵੀ ਫਿਰ ਸਿੰਘ ਐਸ ਕਹਿੰਦੇ ਆ ਕਹਿੰਦੇ ਪ੍ਰੋਬਲਮ ਹੈਗੀ ਹੈ ਸਾਊਂਡ ਦੇ ਵਿੱਚ। ਔਰ ਐਨ ਸੇਖੋ ਕਹਿੰਦੇ ਨੇ ਕਿ ਓਨਲੀ ਸੋਲੂਸ਼ਨ ਫਰੀडम ਖਾਲਿਸਤਾਨ। ਸਤਨਾਮ ਸਿੰਘ ਜੀ ਕਹਿੰਦੇ ਨੇ ਕਿ ਫਤਿਹ ਬੁਲਾਉਂਦੇ ਨੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਦੇਖੋ ਸਾਨੂੰ ਕੱਲ ਵੀ ਸਾਡੇ ਇੱਕ ਵੀਰ ਨੇ ਲਿਖਿਆ ਸੀ ਸਾਊਂਡ ਪ੍ਰੋਬਲਮ ਹੈ ਬਹੁਤ ਸਾਰੇ ਮੈਜੋਰਿਟੀ ਉਹਨੂੰ ਦੇਖ ਰਹੇ ਨੇ। ਹੋ ਸਕਦਾ ਹੈ ਤੁਹਾਡੇ ਫੋਨ ਦੇ ਵਿੱਚ ਜਾਂ ਆਈਪੈਡ ਦੇ ਵਿੱਚ ਦੇਖੋ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਕਿਉਂਕਿ ਹੁਣ ਸਾਡੇ ਕੋਲ ਸਟੇਟ ਆਫ ਦਾ ਆਰਟ ਫੈਸਿਲਿਟੀ ਹੈ। ਰਾਦਰ ਤੁਸੀਂ ਜੇ ਦੇਖਿਆ ਹੋਏ ਤਾਂ ਈਵਨ ਪਿਕਚਰ ਦੀ ਕੁਆਲਿਟੀ ਵੀ ਇੰਪਰੂਵ ਹੋਈ ਹੈ ਸਾਊਂਡ ਦੀ ਵੀ ਹੈ
ਲੇਕਿਨ ਫਿਰ ਵੀ ਜੇ ਕੋਈ ਕੰਟੀਨਿਊਸ ਹੈ ਤਾਂ ਸਾਡੇ ਨੋਟਿਸ 'ਚ ਲਿਆਓ। ਬਿਲਕੁਲ ਸਿੰਘ ਗਰਚਾ ਜੀ ਵੀ ਫਿਰ ਹਾਂਜੀ ਇਸੇ ਤਰ੍ਹਾਂ ਰਮੇਸ਼ ਅਕਰਮ ਜੀ ਲਵ ਫਰੋਮ ਕਹਿੰਦੇ ਕਸ਼ਮੀਰ ਔਰ ਜੋਨਸ ਜੀ ਕਹਿੰਦੇ ਨੇ ਕਿ ਪਾਕਿਸਤਾਨ ਮਸਟ ਓਪਨ ਏ ਅੰਬੈਸੀ ਆਫ ਖਾਲਿਸਤਾਨ ਇਟ ਮਸਟ ਬੀ ਡਨ। ਔਰ ਵਿਜ਼ਨ ਇਨ ਕਹਿੰਦੇ ਤੁਸੀਂ ਡਾਲਰ ਥੱਲੇ ਕੀ ਕਹਿੰਦੇ ਆ ਆਈ ਡੋਨਟ ਨੋ। ਓਕੇ ਫਿਰ ਇਸੇ ਤਰ੍ਹਾਂ ਜੋਨਸ ਫਿਰ ਟੂ ਡਿਕਲੇਅਰ ਓਪਨਲੀ ਔਰ ਫਿਰ ਇਸੇ ਤਰ੍ਹਾਂ ਸ਼ਹਿਬਾਜ਼ ਹੁਸੈਨ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੀ ਸ਼ਹਿਬਾਜ਼ ਹੁਸੈਨ ਫੈਸਲਾਬਾਦ ਦਾ ਵਾਸੀ ਹਾਂ ਔਰ ਮੈਂ 2 ਵਾਰੀ ਨਨਕਾਣਾ ਸਾਹਿਬ ਗਿਆ ਔਰ 2 ਵਾਰੀ ਮੈਨੂੰ ਗੁਰਦੁਆਰਾ ਪਤਾ ਨਹੀਂ ਕੁਝ ਇੱਦਾਂ ਹੀ ਕੁਝ ਕਹਿੰਦੇ ਬਾਬਾ ਆਈ ਡੋਨਟ ਨੋ ਸੌਰੀ ਅਬਾਊਟ ਦੈਟ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਜਿਓ ਸ਼ਹਿਬਾਜ਼ ਹਾਂਜੀ ਇਹ ਕਹਿੰਦੇ ਨੇ। ਔਰ ਫਿਰ ਕਹਿੰਦੇ ਭਾਊ ਜੀ ਵੀ ਉਹਨਾਂ ਨੂੰ ਜਿਹੜੀ ਆਪਾਂ ਪੋਇਟਰੀ ਜਿਹੜੀ ਸਾਂਝੀ ਕੀਤੀ ਹੈ ਉਸ ਬਿਹਾਫ ਤੇ ਕਹਿੰਦੇ ਨੇ। ਔਰ ਗਿਆਨੀ ਅਵਤਾਰ ਸਿੰਘ ਜੀ ਵੀ ਫਤਿਹ ਕਹਿੰਦੇ ਨੇ। ਅੰਮ੍ਰਿਤਪਾਲ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਇਸ ਦਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।